Trudeau goes anti-India again, says Canadian citizens have right to speak out even if it irritates India. Canadian Prime Minister has said the government defends the rights of citizens to speak out even if it irritates Narendra Modi-led government in Delhi. Trudeau was asked whether appropriate steps were not taken to expose foreign interference, to which he said, "I think that is certainly a question one needs to ask of the previous Conservative government that was known for its very cozy relationship with the current Indian government. Whereas our government has always stood up to defend minorities in Canada, कि साडी हुकूमत खलोती है घट गिणतियां नूं डिफेंड करन दे लई and the rights of minorities to speak out even if it irritates their home countries overseas, उन्हां नूं जिन्नियां मर्जी मिर्चां लगण असीं उन्हां दे नाल खलोते हैं। The principle that anyone who comes to Canada from anywhere in the world has all the rights of a Canadian to be free from extortion, coercion, interference from a country that they left behind, and how we have stood up for Canadians, including in the very serious case that I brought forward to Parliament of killing of Niger, demonstrates our government's commitment to defending the rights and freedoms of Canadians. व्यूअर्स वेलकम बैक ऑन प्रोग्राम। सो इस गलबात करन जा रहे हैं कि पिछले दिनी द गार्डियन अखबार वालों रोग स्टेट इंडिया के अंतरराष्ट्री दहशतगर्द होने का जिहड़ा भांडा है सबूतां समेत भन्निया गया है और मजबूरी वस भारती हाकम होण इस तो इनकारी ना हो के बदमाशां वांग जिहड़ा वो मन रहे ने कि असीं बाहरले मुल्कां विच सिखां ਅਤੇ ਕਸ਼ਮੀਰੀ ਐਕਟਿਵਿਸਟ ਨੂੰ ਨਿਸ਼ਾਨਾ ਬਣਾਇਆ ਹੈ। ਸੋ ਪ੍ਰਧਾਨ ਮੰਤਰੀ ਮੋਦੀ, ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਅਤੇ ਫੋਰਨ ਮਿਨਿਸਟਰ ਐਸ ਜੈ ਸ਼ੰਕਰ ਵੱਲੋਂ ਇਸ ਦੀ ਜ਼ਿੰਮੇਵਾਰੀ ਲਈ ਗਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆਣ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਪਾਕਿਸਤਾਨ ਦੀ ਹਕੂਮਤ ਨੂੰ ਔਰ ਉਹਨਾਂ ਦੇ ਓਪੀਨੀਅਨ ਮੇਕਰਸ, ਲਾਅ ਮੇਕਰਸ, ਡਿਸੀਜਨ ਮੇਕਰਸ ਨੂੰ ਰੈਗੂਲਰਲੀ ਘੱਟੋ ਘੱਟ 12-13 ਸਾਲ ਤੋਂ TV 84 ਦੇ ਇਸ ਪਲੇਟਫਾਰਮ ਤੋਂ ਔਰ ਉਸ ਤੋਂ ਪਹਿਲਾਂ ਜਦੋਂ ਸਾਡੇ ਵੀਕਲੀ ਕਾਲਮ ਜਾਂ ਐਡੀਟੋਰੀਅਲ ਖਾਲਿਸਤਾਨ ਕਾਲਿੰਗ ਦੇ ਥੱਲੇ ਅੱਡ ਪਬਲੀਕੇਸ਼ਨ ਜਾਂਦੇ ਸੀ ਜੀ, ਇਹ ਹਮੇਸ਼ਾ ਕਹਿੰਦੇ ਰਹੇ ਕਿ ਵੀ ਤੁਸੀਂ ਵਿਕਟਮ ਹੋ ਇੰਡੀਅਨ ਸਟੇਟ ਦੇ ਟੈਰਰ ਦਾ। ਜੋ ਕੁਛ ਪਾਕਿਸਤਾਨ ਅਫਗਾਨਿਸਤਾਨ ਸਰਹੱਦ 'ਤੇ ਹੁੰਦਾ ਰਿਹਾ ਔਰ ਅੱਜ ਦੋਨੋਂ ਹੀ ਨੇਸ਼ਨ ਜਿਸ ਅਫਗਾਨਿਸਤਾਨ ਨੂੰ ਲਿਬਰੇਟ ਕਰਾਉਣ ਲਈ ਸੋਵੀਅਤ ਯੂਨੀਅਨ ਤੋਂ ਪਹਿਲਾਂ ਬਾਅਦ ਦੇ ਵਿੱਚ 20 ਸਾਲ ਜਦੋਂ ਕਿ ਨੈਟੋ ਫੋਰਸਿਸ ਉੱਥੇ ਰਹੀਆਂ, ਪਾਕਿਸਤਾਨ ਨੇ ਸਭ ਤੋਂ 70,000 ਤੋਂ ਜ਼ਿਆਦਾ ਤਾਂ ਉਹਨਾਂ ਨੇ ਆਪਣੇ ਲੋਕ ਮਰਵਾਏ ਇਸ ਨੈਟੋ ਪੀਰੀਅਡ ਦੇ ਚੱਲਦੇ ਕਿ ਵੀ ਇਹ ਜਿਹੜਾ ਇੰਡੀਆ ਦੀ ਘੁਸਪੈਠ ਉੱਥੇ ਵੀ ਹੈ। ਔਰ ਕੁਲਭੂਸ਼ਣ ਯਾਦਵ ਜਦੋਂ ਉਹਨਾਂ ਨੇ ਫੜਿਆ, ਉਹਨਾਂ ਦੇ ਹੱਥ 'ਚ ਇੱਕ ਸੋਲਿਡ ਸਬੂਤ ਸੀ ਕਿ ਕਿਵੇਂ ਇੰਡੀਅਨ ਏਜੰਸੀ ਰਾਅ ਜਿਹਨੇ ਅਫਗਾਨਿਸਤਾਨ ਪਾਕਿਸਤਾਨ ਬਾਰਡਰ 'ਤੇ ਆਪਣੇ ਕੌਂਸੂਲੇਟਸ ਇੰਨੀ ਦਰਜਨਾਂ ਖੋਲ੍ਹੇ ਹੋਏ ਨੇ, ਉਹ ਸਿਰਫ ਟੈਰਰਿਜ਼ਮ ਦੇ ਅੱਡੇ ਨੇ। ਔਰ ਇਕੱਲਾ ਇਹੀ ਨਹੀਂ, ਸਰਬਜੀਤ ਸਿੰਘ ਜਾਂ ਉਸ ਤੋਂ ਪਹਿਲਾਂ ਇੱਕ ਹੋਰ ਸੁਰਜੀਤ ਸਿੰਘ ਔਰ ਗਰੀਬ ਸਿੱਖ ਜਿਹੜੇ ਬਾਰਡਰ ਦੇ ਉੱਤੇ ਨੇ, ਅੰਮ੍ਰਿਤਸਰ, ਗੁਰਦਾਸਪੁਰ, ਫਿਰੋਜ਼ਪੁਰ ਜਾਂ ਤਰਨਤਾਰਨ ਜ਼ਿਲ੍ਹਿਆਂ ਦੇ, ਉਹਨਾਂ ਨੂੰ ਥੋੜ੍ਹੇ ਬਹੁਤ ਪੈਸੇ ਦੇ ਕੇ ਪਾਕਿਸਤਾਨ ਦੇ ਵਿੱਚ ਧਮਾਕੇ ਕਰਵਾਉਣੇ। ਸੋ ਦਹਿਸ਼ਤਗਰਦੀ ਜਿਹੜੀ ਦੂਸਰੇ ਮੁਲਕ ਦੇ ਵਿੱਚ ਹੈ, ਭਾਰਤ ਲਗਾਤਾਰਤਾ ਨਾਲ ਕਰਦਾ ਰਿਹਾ, ਪਰ ਪਾਕਿਸਤਾਨ ਨੇ ਪਤਾ ਨਹੀਂ ਉਹਨਾਂ ਦਾ ਕੀ ਖੌਫ ਜਾਂ ਕੀ ਡਰ ਹੈ ਜਿਹੜਾ ਅਜੇ ਵੀ ਅਸੀਂ ਇੱਕ ਬਿਨਾਂ ਨੇਸ਼ਨ ਤੋਂ ਲੋਕ ਜਿਹੜੇ ਆ ਅਸੀਂ ਇਹਨਾਂ ਨੂੰ ਕਟਹਿਰੇ 'ਚ ਖੜਾ ਕਰ ਦਿੱਤਾ ਹੈ ਟਰਾਂਸਨੈਸ਼ਨਲ ਰਿਪਰੈਸ਼ਨ ਲਈ, ਔਰ ਇਹਨਾਂ ਨੂੰ ਜਿਹੜਾ ਉਹ ਆਫ ਦਾ ਹੁੱਕ ਨਹੀਂ ਹੋਣ ਦੇਣਾ ਹੈ। ਲੇਕਿਨ ਪਾਕਿਸਤਾਨ ਇੱਕ ਸੋਵਰਨ ਮੁਲਕ, ਇੱਕ ਨਿਊਕਲੀਅਰ ਪਾਵਰ ਹੋਣ ਦੇ ਬਾਵਜੂਦ ਚੁੱਪ ਕਰਕੇ ਉਸ ਸਾਰਿਆਂ ਨੂੰ ਕਿਵੇਂ ਟੋਲਰੇਟ ਕਰਦਾ ਰਿਹਾ। ਹੁਣ ਜਦੋਂ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਕੈਨੇਡਾ ਹਰਦੀਪ ਸਿੰਘ ਨਿੱਜਰ ਜਾਂ ਗੁਰਪਤਵੰਤ ਪੰਨੂ ਮਰਡਰ ਪਲਾਟ ਸਾਹਮਣੇ ਆਇਆ, ਉਸ ਤੋਂ ਬਾਅਦ ਉਹਨਾਂ ਦੇ ਇੱਕ ਜਿਹੜੀ ਪਬਲੀਕੇਸ਼ਨ ਜਿਸ 'ਚੋਂ ਜਿਹੜਾ ਥੋੜ੍ਹੀ ਬਹੁਤ ਖਬਰ ਨਿਕਲੀ ਔਰ ਬਾਅਦ 'ਚ ਗਾਰਡੀਅਨ ਨੇ ਜਿਹੜੀ UK ਦੇ ਪ੍ਰਮੁੱਖ ਅਖਬਾਰ ਹੈ, ਇਹ ਸਾਰੇ ਇਸ਼ੂ ਨੂੰ ਪੂਰੀ ਤਰ੍ਹਾਂ ਚੁੱਕਿਆ। ਔਰ ਜਸਟਿਨ ਟਰੂਡੋ ਦੇ ਅਸੀਂ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਜਦੋਂ 18 ਸਤੰਬਰ ਨੂੰ ਕੈਨੇਡਾ ਦੀ ਪਾਰਲੀਮੈਂਟ 'ਚ ਖਲੋ ਕੇ ਇੰਕਸ਼ਾਫ ਕੀਤਾ ਸੀ, ਔਰ ਉਸ ਤੋਂ ਬਾਅਦ ਜਿਹੜਾ ਇਸ ਵੇਲੇ ਪੂਰਾ ਕਮਿਸ਼ਨ ਸੁਣਵਾਈ ਕਰ ਰਿਹਾ ਕੈਨੇਡਾ ਦੇ ਵਿੱਚ, ਜਿਹਦੇ 'ਚ ਕਿ ਈਵਨ ਜਿਹੜਾ
ਜਗਮੀਤ ਸਿੰਘ ਦਾ ਨਾਮ ਵੀ ਆਇਆ ਵੀ ਉਹ ਵੀ ਅੰਡਰ ਟਾਰਗੇਟ ਕਿਲਿੰਗ ਸੀ ਉਹਨਾਂ ਦੇ। ਔਰ ਦੂਸਰਾ, ਔਰ ਕਿਉਂਕਿ ਮੈਂ ਇਹਨਾਂ ਦਿਨਾਂ 'ਚ ਇਸ ਪ੍ਰੋਗਰਾਮ ਨੂੰ ਨਹੀਂ ਕਰ ਪਾਇਆ ਸੀ, ਮੈਂ ਇਹ ਜਦੋਂ ਹੁਣ ਗਾਰਡੀਅਨ ਦੀ ਸਟੋਰੀਜ਼ ਦਾ ਉਸ ਤੋਂ ਬਾਅਦ ਇੰਡੀਆ ਇੱਕ ਐਪੀ ਸੈਂਟਰ ਹੈ ਟੈਰਰਿਜ਼ਮ ਦਾ, ਉਹਦੀ ਗੱਲ ਕਰ ਰਹੇ ਤੇ ਮੇਰੇ ਸਾਹਮਣੇ ਜਿਹੜਾ ਉਹ ਜਸਟਿਨ ਟਰੂਡੋ ਨੇ ਲਗਭਗ 3 ਘੰਟੇ ਉਸ ਕਮਿਸ਼ਨ ਦੇ ਸਾਹਮਣੇ ਜਿਹੜਾ ਉਹ ਟੈਸਟੀਫਾਈ ਕੀਤਾ। ਔਰ ਇਸ ਨੂੰ ਜਦੋਂ ਉਹਨਾਂ ਦੇ ਐਫਪੀ ਸਟਾਫ ਨੇ ਜਿਹੜਾ ਉਹ ਸਟੋਰੀ ਕੀਤੀ ਤਾਂ ਉਹਨਾਂ ਨੇ ਕਿਹਾ ਟਰੂਡੋ ਗੋਜ਼ ਐਂਟੀ ਇੰਡੀਆ ਅਗੇਨ, ਸੇਜ਼ ਕੈਨੇਡੀਅਨ ਸਿਟੀਜ਼ਨਸ ਹੈਵ ਰਾਈਟ ਟੂ ਸਪੀਕ ਆਊਟ even if it irritates India, ਕਿਉਂਕਿ ਇਹ ਬੜੀ ਡੀਟੇਲ ਟੈਸਟੀਮਨੀ ਸੀ। ਔਰ ਨਾਲ ਦੀ ਨਾਲ ਈਵਨ ਜਸਟਿਸ ਟਰੂਡੋ ਨੇ ਕਿਹਾ ਕਿ ਵੀ ਮੇਰੇ ਤੋਂ ਪਹਿਲੀ ਜਿਹੜੀ ਹਕੂਮਤ ਕੰਜ਼ਰਵੇਟਿਵਸ ਦੀ ਸੀ ਉਹ ਬੜੀ ਕੋਜ਼ੀ ਸੀ ਨਰਿੰਦਰ ਮੋਦੀ ਔਰ ਉਹਦੀ ਗਵਰਨਮੈਂਟ ਦੇ ਨਾਲ। ਉਹਨੇ ਕਿਹਾ ਕਿ ਅਸੀਂ ਜਸਟਿਨ ਟਰੂਡੋ ਹੈਜ਼ ਅਗੇਨ ਟੇਕਨ ਐਨ ਐਂਟੀ ਇੰਡੀਆ ਸਟੈਂਸ in a situation that may push India-Canada's relations in hot waters even further. This time around, Canadian Prime Minister has said the government defends the rights of citizens to speak out, even if it irritates Narendra Modi-led government in Delhi. ਉਹਨੇ ਕਿਹਾ ਜੀ ਅਸੀਂ ਜਿਹੜੇ ਸਾਡੇ ਸ਼ਹਿਰੀਆਂ ਦਾ ਹੱਕ ਹੈ ਕਿ ਉਹ ਆਪਣੀ ਆਜ਼ਾਦ ਰਾਏ ਦੇ ਸਕਦੇ ਨੇ, ਉਹਨੂੰ ਬਿਲਕੁਲ ਉਸ ਹੱਕ ਨੂੰ ਪ੍ਰੋਟੈਕਟ ਕਰਦੇ ਹੈ। ਔਰ ਉਹਨਾਂ ਨੇ ਕੋਜ਼ੀ ਹੋਣ ਦੀ ਗੱਲ ਵੀ ਕੀਤੀ ਕੰਜ਼ਰਵੇਟਿਵ ਗਵਰਨਮੈਂਟ ਦੀ। The remarks were made in response to a question asked to Canadian Prime Minister during his nearly 3-hour-long appearance, 3 ਘੰਟੇ ਉਹਨਾਂ ਦੀ, before the ongoing public inquiry into foreign interference in federal electoral process and democratic institutions, which is headed by Quebec Judge Mary Houzy Hogue. 3 ਘੰਟੇ ਜਿਹੜਾ ਜਸਟਿਨ ਟਰੂਡੋ ਨੇ ਟੈਸਟੀਫਾਈ ਕੀਤਾ। ਜਦੋਂ ਉਹਨਾਂ ਨੂੰ ਪੁੱਛਿਆ ਗਿਆ, ਟਰੂਡੋ ਵਾਜ਼ ਆਸਕਡ whether appropriate steps were not taken to expose foreign interference, to which he said, I think that is certainly a question one needs to ask of the previous conservative government that was known for its very cozy relationship with the current Indian government. ਉਹਨਾਂ ਨੇ ਕਿਹਾ ਜੀ ਕੋਈ ਸਟੈਪ, ਉਹਨਾਂ ਨੇ ਕਿਹਾ ਜੀ ਇਹਨਾਂ ਨੂੰ ਪੁੱਛੋ ਜਿਹੜੀ previous government ਸੀ, whereas our government has always stood up to defend minorities in Canada, ਕਿ ਸਾਡੀ ਹਕੂਮਤ ਖਲੋਤੀ ਹੈ ਘੱਟ ਗਿਣਤੀਆਂ ਨੂੰ ਡਿਫੈਂਡ ਕਰਨ ਦੇ ਲਈ, ਐਂਡ the rights of minorities to speak out even if it irritates their home countries overseas. ਉਹਨਾਂ ਨੂੰ ਜਿੰਨੀਆਂ ਮਰਜ਼ੀ ਮਿਰਚਾਂ ਲੱਗਣ, ਅਸੀਂ ਉਹਨਾਂ ਦੇ ਨਾਲ ਖਲੋਤੇ। ਔਰ ਫਿਰ ਇਹ ਸਾਰੇ ਦੀ ਬੈਕਗਰਾਉਂਡ ਹੈ ਕਿ ਕਿਵੇਂ 18 ਸਤੰਬਰ ਨੂੰ ਟਰੂਡੋ ਨੇ ਇੰਕਸ਼ਾਫ ਕੀਤਾ ਸੀ। ਔਰ ਇਸ ਟੈਸਟੀਮਨੀ ਦੇ ਦੌਰਾਨ ਅਗੇਨ ਟਰੂਡੋ ਸਟੂਡ ਫਰਮ ਔਨ ਦਾ ਇਸ਼ੂ of protecting Canadians, including addressing the killing of Niger, or a quote unquote Trudeau the principle that anyone who comes to Canada from anywhere in the world has all the rights of a Canadian to be free from extortion, coercion, interference from a country that they left behind, and how we have stood up for Canadians, including in the very serious case that I brought forward to Parliament of killing of Niger, demonstrates our government's commitment to defending the rights and freedoms of Canadians, the Canadian. ਉਹਨਾਂ ਨੇ ਇਸ ਤੋਂ ਵੱਧ ਕੇ ਹੋਰ ਕੀ ਹੋ ਸਕਦਾ ਕਿ ਵੀ ਤੁਸੀਂ ਉਹਨਾਂ ਆਪਣੇ ਸ਼ਹਿਰੀਆਂ ਦੇ ਹੱਕਾਂ ਲਈ ਖਲੋਤੇ ਹੋ। ਔਰ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਜਿਹੜਾ ਜੋ ਮਰਜ਼ੀ ਉੱਥੇ ਹਕੂਮਤ ਨੂੰ ਮਿਰਚਾਂ ਲੱਗਣ ਅਸੀਂ ਖੜੇ ਹਾਂ। ਔਰ ਇਹ ਇਕੱਲਾ ਲਫ਼ਜ਼ਾਂ ਦਾ ਕੜਾ ਨਹੀਂ ਬਣਾਇਆ, ਇਹ ਜਦੋਂ ਅਸੀਂ ਟੈਸਟੀਮਨੀ ਦੇਖਦੇ ਹਾਂ ਫਿਰ ਉਸ ਤੋਂ ਕੁਛ ਦੇਰ ਬਾਅਦ ਹੀ ਜਿਹੜੀ ਮੇਨ ਖਬਰ ਬਲੂਮਬਰਗ ਦੀ ਤਸਵੀਰ ਦੇ ਨਾਲ ਲੱਗਦੀ ਹੈ, ਕੈਨੇਡਾ ਰਿਮੂਵਸ ਡਜ਼ਨਸ ਆਫ ਇੰਡੀਅਨ ਸਟਾਫ ਫਰਮ ਡਿਪਲੋਮੈਟਿਕ ਮਿਸ਼ਨਸ ਇਨ ਇੰਡੀਆ। ਕਿ ਕੈਨੇਡਾ ਨੇ ਦਰਜਨਾਂ ਜਿਹੜੇ ਇੰਡੀਅਨ ਇਹਨਾਂ ਦੇ ਕੌਂਸੂਲੇਟਸ ਦੇ ਵਿੱਚ, ਦਿੱਲੀ ਐਮਬੈਸੀ ਦੇ ਵਿੱਚ, ਕੈਨੇਡਾ ਹੈਜ਼ ਡਾਊਨਸਾਈਜ਼ਡ ਇਟਸ ਇੰਡੀਅਨ ਸਟਾਫ from its diplomatic missions in country, citing a decrease in available Canadian personnel to effectively manage operations. ਪਹਿਲਾਂ ਤਾਂ ਇੰਡੀਆ ਨੇ ਇਹਨਾਂ ਦੇ 39 ਡਿਪਲੋਮੈਟ ਤੇ 41 ਡਿਪੈਂਡੈਂਟ ਕੱਢੇ ਸੀ। ਇਹ ਟੈਸਟੀਮਨੀ ਤੋਂ ਬਾਅਦ ਜਸਟ ਇਹ ਇੰਡੀਅਨਸ ਦੇ ਢਿੱਡ ਦੇ ਉੱਤੇ ਲੱਤ ਵੱਜੀ ਹੈ, ਜਿਹੜੇ ਦਰਜਨਾਂ ਉੱਥੇ ਇੰਪਲੋਈ ਕੀਤੇ ਹੁੰਦੇ ਨੇ, ਇੰਟਰਪ੍ਰੇਟਰਸ ਤੋਂ ਲੈ ਕੇ ਉੱਪਰ ਤੱਕ। ਇਹ ਕਰਨ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਕੱਢੋ ਇਹਨਾਂ ਸਾਰਿਆਂ ਨੂੰ। ਕਿਹਾ ਜੀ ਹੁਣ ਤੁਹਾਡੀ ਲੋੜ ਹੀ ਨਹੀਂ ਹੈ ਸਾਨੂੰ, ਕਿਉਂਕਿ ਸਾਡੇ ਕੋਲ ਕੰਮ ਨਹੀਂ ਹੈਗਾ। ਔਰ ਕਿੰਨੇ ਕੱਢੇ ਨੇ, although the exact number of retrenched employees remain undisclosed, it is believed to be less than 100. 100 ਦੇ ਨੇੜੇ ਤੇੜੇ ਵੀ ਨੇ। ਤੇ ਤੁਸੀਂ ਅੰਦਾਜ਼ਾ ਲਾਓ ਉੱਥੇ ਕੈਨੇਡੀਅਨ ਡਾਲਰ ਕਿੰਨੇ ਇੰਡੀਅਨ ਰੁਪੀ ਦੇ ਬਰਾਬਰ ਤੇ
ਕੀ ਉੱਥੇ ਉਹਨਾਂ ਨੇ ਦਿੱਤਾ ਹੈ। ਅੱਛਾ। ਔਰ ਇਹ ਜਿਹੜਾ ਹੈ ਉਹਨਾਂ ਨੇ ਕਿਹਾ ਕਿ ਜੀ ਇਹ ਸਾਨੂੰ ਅਸੀਂ ਇਹ ਕੱਢਣੇ ਹੀ ਨੇ। ਔਰ ਇਹ ਇਹਨਾਂ ਦੀ ਆਪਣੀ ਰਿਪੋਰਟਿੰਗ ਟਾਈਮਜ਼ ਆਫ ਇੰਡੀਆ ਕਹਿੰਦੀ ਹੈ ਕਿ ਇਹ ਸ਼ੋਅ ਕਰਦਾ ਹੈ ਕਿ ਫਰਦਰ ਇੰਡੀਆ ਔਰ ਕੈਨੇਡਾ ਦੇ ਵਿੱਚ ਜਿਹੜੇ ਸਬੰਧ ਨੇ ਉਹ ਕਾਫੀ ਹੋਰ ਵੀ ਮਾੜੇ ਹੋ ਰਹੇ ਨੇ। ਔਰ ਇਵੇਂ ਹੀ ਅੱਜ ਦੀ ਮੈਂ ਪ੍ਰਿੰਟ ਦੀ ਸਟੋਰੀ ਦੇਖ ਰਿਹਾ ਸੀ ਕਿ ਹੁਣ ਇਹੀ ਨਹੀਂ ਇਕੱਲਾ ਕਿ ਵੀ ਕੈਨੇਡੀਅਨ ਪ੍ਰਾਈਮ ਮਿਨਿਸਟਰ ਨੇ ਕੀਤਾ ਹੈ, ਗਾਰਡੀਅਨ ਨੇ, ਹੁਣ ਪਾਕਿਸਤਾਨ ਵੀ ਥੋੜ੍ਹਾ ਬਹੁਤ ਆਵਾਜ਼ ਚੁੱਕਦਾ ਹੈ। ਪਰ ਉਹਨਾਂ ਨੇ ਮੈਂ ਉਹ ਡਿਫੈਂਸ ਮਿਨਿਸਟਰ ਦਾ ਇੱਕ ਇੰਟਰਵਿਊ ਦੇਖ ਰਿਹਾ ਸੀ, ਇੱਕ ਸ਼ੋ ਐਵੇਂ ਵਿੱਚ ਵਿਚਾਲੇ ਜੇ ਗੋਂਗਲੂਆਂ ਤੋਂ ਮਿੱਟੀ, ਹਿੰਮਤ ਹੀ ਨਹੀਂ ਹੈ, ਪਤਾ ਨਹੀਂ ਕੀ ਮੁਰਦੇ ਇਕੱਠੇ ਕੀਤੇ ਨੇ ਇਹਨਾਂ ਨੇ ਵੀ ਕਿਉਂ ਇੱਕ ਨਿਊਕਲੀਅਰ ਪਾਵਰ ਹੋ ਤੁਸੀਂ, ਤੁਹਾਡੇ ਸ਼ਹਿਰੀ ਮਾਰੇ ਜਾ ਰਹੇ ਨੇ, ਤੁਹਾਡੇ ਹੀ ਬੰਦਿਆਂ ਨੂੰ ਉੱਥੋਂ ਹਾਇਰ। ਇਹ ਨਹੀਂ ਹੈ ਵੀ ਹੁਣ ਉਹਨਾਂ ਨੇ ਕੋਈ ਹਿੰਦੂ ਗੈਂਗਸ ਉੱਥੇ ਗਈਆਂ ਨੇ ਜਾਂ ਕੋਈ ਬਿਸ਼ਨੋਈ ਗੈਂਗ ਰੱਖੀ ਹੈ। ਉਹਨਾਂ ਨੂੰ ਪਤਾ ਹੈ ਗਰੀਬੀ ਦੇ ਮਾਰੇ ਹੋਏ ਨੇ। ਦੁਬਈ ਦੇ ਵਿੱਚ ਉਹਨਾਂ ਨੇ ਆਪਣਾ ਜਿਹੜਾ ਉਹ ਰਾਹ ਨੇ ਆਪਣਾ ਸਟੇਸ਼ਨ ਹਾਊਸ ਬਣਾਇਆ ਹੋਇਆ, ਉੱਥੋਂ ਜਿਹੜੀ ਗਰੀਬ ਲੇਬਰ ਉੱਥੋਂ ਆਉਂਦੇ ਨੇ ਉਹਨਾਂ ਨੂੰ ਹਾਇਰ ਕਰਦੇ ਨੇ, ਜੀ ਇੰਨੇ ਤੁਹਾਨੂੰ ਰੁਪਈਏ ਦਿਆਂਗੇ, ਉਹਨਾਂ ਨੂੰ ਮਾਰ ਦਿਓ। ਜਿਹੜਾ ਹੁਣ ਮਰਡਰ ਕੀਤਾ ਹੈ ਉਹਨਾਂ ਨੇ ਅਮੀਰ ਸਰਫਰਾਜ਼ ਦਾ, ਕਿ ਜੀ ਇਹਨੇ ਸਰਬਜੀਤ ਸਿੰਘ ਨੂੰ ਜੇਲ੍ਹ 'ਚ ਮਾਰਿਆ ਸੀ, ਉਹਦੇ ਘਰ 'ਚ ਜਾ ਕੇ ਮਾਰਿਆ। ਪਹਿਲੇ ਜਿਹੜੇ ਮਾਰੇ ਨੇ ਇੱਕ ਰਾਵਲਾਕੋਟ ਦੀ ਮਸਜਿਦ 'ਚ, ਇੱਕ ਸਿਆਲਕੋਟ ਦੀ ਮਸਜਿਦ। ਔਰ ਅੱਜ ਮਤਲਬ ਇਹ ਜਿਹੜਾ ਪ੍ਰਿੰਟ ਨੇ ਇਹ ਬਿਆਨ ਤਾਂ ਰਾਜਨਾਥ ਸਿੰਘ ਦਾ ਕੁਝ ਦਿਨ ਪਹਿਲਾਂ ਦਾ ਹੈ। ਇਫ ਇ ਟੈਰਰਿਸਟ ਰਨਸ ਟੂ ਪਾਕਿਸਤਾਨ ਵੀ ਵਿਲ ਕਿਲ ਹਿਮ ਦੇਅਰ, ਰਾਜਨਾਥ ਸਿੰਘ ਔਨ ਕ੍ਰਾਸ ਬਾਰਡਰ ਅਸੈਸੀਨੇਸ਼ਨ। ਹੋਰ ਐਪੀ ਸੈਂਟਰ ਕੀ ਹੁੰਦਾ? ਆਲਰੇਡੀ ਐਪੀ ਸੈਂਟਰ ਕਹਿੰਦਾ ਜੀ ਜਾਣਗੇ ਅਸੀਂ ਉੱਥੇ ਜਾ ਕੇ ਵੀ ਮਾਰਾਂਗੇ। ਔਰ ਜਿਵੇਂ ਜਿਹੜਾ ਇੰਡੀਅਨ ਗਵਰਨਮੈਂਟ ਆਰਡਰਡ ਕਿਲਿੰਗਸ ਇਨ ਪਾਕਿਸਤਾਨ ਇੰਟੈਲੀਜੈਂਸ ਆਫੀਸ਼ੀਅਲਸ ਕਲੇਮ, ਇਹ ਵੀ ਉਹਨਾਂ ਦੇ ਜਿਹੜਾ ਪੂਰੀ ਡੀਟੇਲ ਸਟੋਰੀ ਗਾਰਡੀਅਨ ਦੀ ਕਿੰਨੇ ਹੀ ਸਫੇ ਦੀ ਹੈ, ਇਹ ਸਾਡੇ ਵੀਰਾਂ ਨੇ ਡਿਸਕਸ ਕੀਤੀ ਸੀ ਇਸੇ ਸ਼ੋਅ ਦੇ ਵਿੱਚ। ਔਰ ਅੱਜ ਦੀ ਤਾਂ ਖਬਰ ਸਰਬਜੀਤ ਸਿੰਘ ਕਿਲਰ, ਅਮੀਰ ਸਰਫਰਾਜ਼ ਸ਼ਾਟ ਡੈਡ ਬਾਈ ਗਨਮੈਨ ਇਨ ਪਾਕਿਸਤਾਨ ਲਾਹੌਰ। ਔਰ ਇਸ ਸਾਰੇ ਦੇ ਉੱਤੇ ਜਦੋਂ ਰਾਜਨਾਥ ਸਿੰਘ ਨੇ ਇਹ ਕਿਹਾ, ਗਾਰਡੀਅਨ ਨੇ ਫਿਰ ਫੋਲੋ ਅਪ ਸਟੋਰੀ ਕੀਤੀ, ਇੰਡੀਆ ਅਪੀਅਰਸ ਟੂ ਕਨਫਰਮ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਇਨ ਪਾਕਿਸਤਾਨ। ਹੁਣ ਜਦੋਂ ਇੰਡੀਆ ਦਾ ਫੋਰਨ ਮਿਨਿਸਟਰ, ਡਿਫੈਂਸ ਮਿਨਿਸਟਰ ਮੋਦੀ ਨੇ ਵੀ ਇੱਕ ਚੋਣ ਸਭਾ ਦੇ ਵਿੱਚ ਕਿਹਾ ਕਿ ਜੀ ਅਸੀਂ ਇਹ ਦੱਸ ਦਿੱਤਾ ਹੈ ਕਿ ਜਿੱਥੇ ਵੀ ਜਾਣਗੇ ਅਸੀਂ ਜਾ ਕੇ ਮਾਰਾਂਗੇ। ਤੇ ਜੇ ਹੁਣ ਇੰਡੀਆ ਦੀ ਧੌਣ ਜਦੋਂ ਕਿ ਫਸੀ ਹੋਈ ਹੈ ਕੜਿੱਕੀ 'ਚ, ਜੇ ਪਾਕਿਸਤਾਨ ਇੱਕ ਸੋਵਰਨ ਮੁਲਕ ਹੋਣ ਦੇ ਨਾਤੇ ਉਹਨੂੰ UN ਦੇ ਪਲੇਟਫਾਰਮ ਤੇ, ਹਿਊਮਨ ਰਾਈਟ ਕੌਂਸਲ ਦੇ ਉੱਤੇ ਔਰ ਦੂਸਰੇ ਜਿਹੜੇ ਪਲੇਟਫਾਰਮ ਨੇ ਇੰਟਰਨੈਸ਼ਨਲੀ ਸੋਵਰਨ ਮੁਲਕਾਂ ਨੂੰ ਅਵੇਲੇਬਲ, ਉਹਨੂੰ ਨਹੀਂ ਘੜੀਸਦਾ, ਤੇ ਫਿਰ ਜਿਹੜਾ ਜਿਹਨੂੰ ਇਹ ਕਿਹਾ ਜਾਏ ਕਿ ਭਾਈ ਇਹ ਇੱਕ ਮੁਰਦੇ ਹਾਣ ਹੀ ਹੋਏਗੀ। ਹੋਰ ਨਹੀਂ, ਅਸੀਂ ਤਾਂ ਲੜਾਂਗੇ, ਅਸੀਂ ਤਾਂ ਜਿਹੜਾ ਇਹਨਾਂ ਨੂੰ ਇਹ ਵੀ ਅਸੀਂ ਇਹ ਕਿਹਾ ਹੋਇਆ ਕਿ ਭਾਈ ਅਜੇ ਤੱਕ ਅਸੀਂ ਇੰਟਰਨੈਸ਼ਨਲ ਲਾਅ ਦੀ ਜ਼ਦ 'ਚ ਰਹਿੰਦੇ ਹਾਂ, ਉਸ ਪਲੇਟਫਾਰਮ ਦੇ ਉੱਤੇ ਹੀ ਗੱਲ ਕਰ ਰਹੇ ਹਾਂ ਜਿਹੜਾ ਇੰਟਰਨੈਸ਼ਨਲ ਲਾਅ ਅਲਾਉ ਕਰਦਾ। ਤੇ ਜੇ ਇਹ ਹਿੰਦੂ ਤਵੀਆਂ ਨੇ ਆਪਣੀ ਇਸ ਲਾਈਨ ਨੂੰ ਹੀ ਅੱਗੇ ਤੋਰਨਾ, ਫਿਰ ਸਿੱਖਾਂ ਤੋਂ ਬਿਹਤਰ ਕੋਈ ਨਹੀਂ ਜਾਣਦਾ ਜਾਂ ਕੋਈ ਨਹੀਂ ਇਸ ਦਾ ਸਾਖੀ ਹੋ ਸਕਦਾ ਕਿ ਭਾਈ ਅਸੀਂ ਫਿਰ ਦੁਸ਼ਮਣ ਨੂੰ ਉਸ ਦੀ ਖੁੱਡ 'ਚੋਂ ਕੱਢ ਕੇ, ਉਹ ਮਾਈਕਲ ਓਡਵਾਇਰ ਹੋਏ ਜਾਂ ਅਜੋਕੇ ਦੌਰ ਦੇ ਹੋਣ, ਤੇ ਜੇ ਸਾਨੂੰ ਉਹਨਾਂ ਨੇ ਉਸ ਰਸਤੇ ਤੇ ਹੀ ਲਿਜਾਣਾ ਫਿਰ ਇਹਦੇ 'ਚ ਤਾਂ ਸਾਡੀ ਜਿਹੜੀ ਹੈ ਉਹ ਪਹਿਲਾਂ ਹੀ ਝੰਡੀ ਹੈ। ਇਸ ਨੂੰ ਹਿੰਦੂ ਤਵੀ ਜ਼ਰਾ ਚੰਗੀ ਤਰ੍ਹਾਂ ਪੜ੍ਹ ਲੈਣ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।